US ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ 50 ਸਾਲਾਂ ਬਾਅਦ ਅਸੀਂ ਪਹਿਲੀ ਰਿਫਾਈਨਰੀ ਖੋਲਣ ਜਾ ਰਹੇ ਹਾਂ ਟੈਕਸਸ ਦੇ ਵਿੱਚ। ਇਹ ਜਿਹੜੀ ਰਿਫਾਈਨਰੀ ਆ ਇਹ ਇੰਡੀਆ ਦੀ ਰਿਲਾਇੰਸ ਇੰਡਸਟਰੀ ਜੋ ਆ ਉਹ ਖੋਲੂਗੀ। $300 ਬਿਲੀਅਨ ਦਾ ਰਿਫਾਈਨਰੀ ਦਾ ਇਹ ਪ੍ਰੋਜੈਕਟ ਆ, ਬੈਕਡ ਬਾਈ ਰਿਲਾਇੰਸ ਇੰਡਸਟਰੀਜ਼। ਰਿਲਾਇੰਸ ਇੰਡਸਟਰੀ ਤੁਹਾਨੂੰ ਪਤਾ ਹੀ ਆ, ਅੰਬਾਨੀਆਂ ਦੀ ਜਿਹੜੀ ਕੰਪਨੀ ਹੈਗੀ ਆ। ਬਰਾਊਨਸਵਿਲ ਟੈਕਸਸ ਦੇ ਵਿੱਚ ਜੋ US ਸ਼ੇਲ ਆਇਲ ਨੂੰ ਜੋ ਉਹ ਪ੍ਰੋਸੈਸ ਕਰੂਗੀ। ਫਸਟ ਰਿਫਾਈਨਰੀ 50 ਸਾਲਾਂ ਦੇ ਵਿੱਚ ਹੋਊਗੀ। ਹਿਸਟੋਰਿਕ ਕਹਿੰਦੇ ਵੀ $300 ਬਿਲੀਅਨ ਦੀ ਡੀਲ ਆ, ਬਿਗੇਸਟ ਇਨ US ਹਿਸਟਰੀ ਦੇ ਵਿੱਚ। ਤੇ ਉਹਨਾਂ ਨੇ ਇੰਡੀਆ ਦੀ ਲਾਰਜੈਸਟ ਪ੍ਰਾਈਵੇਟਲੀ ਹੈਲਡ એનર્ਜੀ ਕੰਪਨੀ ਰਿਲਾਇੰਸ ਇੰਡਸਟਰੀ ਦਾ ਧੰਨਵਾਦ ਵੀ ਕੀਤਾ ਹੈ ਵੀ ਉਹਨਾਂ ਨੇ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਕੀਤੀ ਹੈਗੀ ਆ। ਰਿਲਾਇੰਸ ਕਹਿੰਦੇ ਆ ਵੀ ਦੁਨੀਆ ਦੀ ਇੱਕ ਬਹੁਤ ਵੱਡੀ ਜਿਹੜੀ ਆਇਲ ਦੀ ਰਿਫਾਈਨਰੀ ਆ ਉਹ ਜਮਨਾ ਨਗਰ ਇੰਡੀਆ ਦੇ ਵਿੱਚ ਓਪਰੇਟ ਇਸ ਟਾਈਮ ਕਰ ਰਹੀ ਹੈ, ਜਿਨ੍ਹਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ $206 ਬਿਲੀਅਨ ਦੀ ਹੈਗੀ ਆ। ਜਿਹੜੀ ਨਵੀਂ ਰਿਫਾਈਨਰੀ ਆ ਇਹ ਬਰਾਊਨਸਵਿਲ ਟੈਕਸਸ ਦੇ ਵਿੱਚ ਕਹਿੰਦੇ ਪਈ ਸਾਡੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਜਿਹੜੀ ਤਕੜਾ ਕਰੂਗੀ ਤੇ ਅਮਰੀਕਨ એનર્ਜੀ ਪ੍ਰੋਡਕਸ਼ਨ ਨੂੰ ਜਿਹੜੀ ਆ ਬੂਸਟ ਕਰੂਗੀ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ ਰਿਫਾਈਨਰੀ ਦੀ 20 ਸਾਲਾਂ ਦੀ ਜਿਹੜੀ ਡੀਲ ਆ ਉਹ ਸਾਈਨ ਕੀਤੀ ਗਈ ਆ, ਜਿਸ ਟਾਈਮ ਦੇ ਉੱਤੇ $120 ਤੱਕ ਵੀ ਜਿਹੜਾ ਸੋਮਵਾਰ ਨੂੰ ਚਲ ਗਿਆ ਸੀ ਬੈਰਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਪ੍ਰਾਈਸਿਸ ਆ ਬੈਰਲ ਦੀਆਂ ਉਹ ਘਟਣਗੀਆਂ। USA ਦੇ ਵਿੱਚ ਕਹਿੰਦੇ ਵੀ ਇਸ ਵੇਲੇ ਜਿਹੜੀ ਬੈਰਲ ਦੀ ਪ੍ਰਾਈਸ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ $84.71 ਪਰ ਬੈਰਲ ਹੈਗੀ ਆ। ਰਿਲਾਇੰਸ ਇੰਡਸਟਰੀ ਤੇ ਅਮਰੀਕਾ ਫਸਟ ਰਿਫਾਈਨਿੰਗ ਇਹਨਾਂ ਨੇ ਰਿਸਪੌਂਡ ਤਾਂ ਨਹੀਂ ਕੀਤਾ CNBC ਨੂੰ ਇਸ ਸੰਬੰਧ ਦੇ ਵਿੱਚ। ਅਮਰੀਕਾ ਫਸਟ ਰਿਫਾਈਨਿੰਗ ਨੇ ਸਟੇਟਮੈਂਟ ਜ਼ਰੂਰ ਜਾਰੀ ਕੀਤੀ ਆ, ਕਹਿੰਦੇ ਵੀ 9 ਫਿਗਰ ਇਨਵੈਸਟਮੈਂਟ ਜੋ ਆ ਗਲੋਬਲ ਸੁਪਰ ਮੇਜਰ ਤੋਂ 10 ਫਿਗਰ ਵੈਲੂਏਸ਼ਨ ਇਹ ਜਿਹੜੀ ਸ਼ੁਰੂ ਕੀਤੀ ਗਈ ਹੈਗੀ ਆ। ਸੋ ਇਹ ਰਿਫਾਈਨਰੀ $1.2 ਬਿਲੀਅਨ ਬੈਰਲ ਜੋ US ਦਾ ਲਾਈਟ ਸ਼ੇਲ ਆਇਲ ਆ ਉਸ ਨੂੰ ਪ੍ਰੋਸੈਸ ਕਰੂਗੀ, ਵੈਲਿਊ ਐਟ $125 ਬਿਲੀਅਨ ਤੇ ਪ੍ਰੋਡਿਊਸ ਕਰੂਗੀ 50 ਬਿਲੀਅਨ ਗੈਲਨਸ ਆਫ ਰਿਫਾਈਨਡ ਪ੍ਰੋਡਕਟਸ ਵਰਥ $175 ਬਿਲੀਅਨ। ਸੋ ਇਥੋਂ ਹੁਣ ਅੰਦਾਜ਼ਾ ਇਹ ਲਾ ਲਓ ਵੀ ਜਿਹੜਾ ਮੋਦੀ ਵੀ ਐਵੇਂ ਨਹੀਂ ਟਰੰਪ ਦੇ ਮੋਹਰੇ ਝੁਕਿਆ ਫਿਰਦਾ। ਤੇਲ ਬਣਾ ਲਓ, ਤੇਲ ਉਤੋਂ ਲੈ ਲਓ, ਤੇਲ ਜਿਹੜਾ ਰੋਕ ਲਓ। ਇਜ਼ਰਾਈਲ ਵਾਲੀ ਵਾਰ ਦੇ ਵਿੱਚ ਪੂਰਾ ਨਾਲ ਸਮਰਥਨ, ਇਰਾਨ ਦਾ ਸਮੁੰਦਰੀ ਬੇੜਾ ਡੁਬਵਾ ਲੈਣਾ, ਉਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਦੇ ਕਰਕੇ ਆ। ਸੋ ਅਮਰੀਕਾ ਫਸਟ ਇਹਦੇ ਵਿੱਚ ਹੁਣ ਕਿੱਦਾਂ ਆ, ਜੇ ਹੁਣ ਅਮਰੀਕਾ ਇੰਡੀਆ ਦੀ ਇੱਕ ਇੰਡਸਟਰੀ ਦੇ ਕੋਲੋਂ ਇਹ ਰਿਫਾਈਨਰੀ ਪ੍ਰੋਜੈਕਟ ਜਿਹੜਾ ਉਹ ਬਣਵਾਉਣ ਜਾ ਰਹੀ ਆ, ਇਹ ਹੁਣ ਚੱਕਰ ਨਹੀਂ ਸਮਝ ਆ ਰਿਹਾ ਵੀ ਇਹ ਬਣ ਕੀ ਰਿਹਾ ਆ ਕਿ ਇੰਡੀਆ ਦੇ ਨਾਲ ਇੰਨਾ ਘਿਓ ਖਿਚੜੀ ਜਿਹੜਾ ਇਸ ਟਾਈਮ ਟਰੰਪ ਪ੍ਰਸ਼ਾਸਨ ਜਿਹੜਾ ਉਹ ਹੋ ਚੁੱਕਾ ਆ। ਇਹ ਸਵਾਲ ਜਿਹੜੇ ਮਾੜੇ ਮੋਟੇ ਆਪਾਂ ਨੂੰ ਦੇਖਣੇ ਪੈਣੇ ਆ ਵੀ ਇਹਦਾ ਕਾਰਨ ਕੀ ਆ ਤੇ ਇਹਦੇ ਨਤੀਜੇ ਕੀ ਜਿਹੜੇ ਉਹ ਹੋਣਗੇ। ਕੀ ਉਹ ਇੰਡੀਆ ਦੇ ਇੰਨਾ ਕਲੋਜ਼ ਜਿਹੜਾ ਉਹ ਹੋ ਗਏ ਆ? ਇਹ ਸਵਾਲ ਡੈਫੀਨਿਟਲੀ ਆਉਣਾ ਚਾਹੀਦਾ ਆ। ਜਾਂ ਇਸ ਨੂੰ ਇਹ ਐਂਗਲ ਤੋਂ ਦੇਖਣਾ ਚਾਹੀਦਾ ਵੀ ਇੰਡੀਆ ਦੇ ਹੀ ਪੈਸੇ ਵਰਤ ਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਰਿਫਾਈਨਰੀ ਆ ਉਸ ਨੂੰ ਜਿਹੜਾ ਉਹ ਲਵਾਇਆ ਜਿਹੜਾ ਉਹ ਜਾ ਰਿਹਾ ਆ। ਪਰ ਅਮਰੀਕਾ ਦੀਆਂ ਆਪਣੀਆਂ ਜਿਹੜੀਆਂ ਰਿਫਾਈਨਰੀਜ਼ ਆ ਕੈਲੀਫੋਰਨੀਆ ਦੇ ਵਿੱਚ ਤਾਂ ਬੰਦ ਹੋ ਰਹੀਆਂ ਆ। ਇੱਥੋਂ ਇਹ ਭੱਜ ਕੇ ਦੂਜੇ ਪਾਸੇ ਨੂੰ ਜਿਹੜਾ ਉਹ ਜਾ ਰਹੇ ਆ ਤੇ ਇਹ ਬਾਹਰਲੇ ਮੁਲਕ ਦੀ ਇੱਕ ਜਿਹੜੀ ਇੰਡੀਆ ਦੀ ਕੰਪਨੀ ਆ ਉਹਨੂੰ ਇਹ ਪ੍ਰੋਜੈਕਟ ਦੇ ਰਹੇ ਆ। ਪ੍ਰੋਜੈਕਟ ਵੀ ਕੋਈ ਛੋਟਾ ਨਹੀਂ ਵੀ ਕੋਈ 1 ਮਿਲੀਅਨ 2 ਮਿਲੀਅਨ ਦਾ, $300 ਬਿਲੀਅਨ ਦਾ ਜਿਹੜਾ ਰਿਫਾਈਨਰੀ ਪ੍ਰੋਜੈਕਟ ਆ ਉਹ ਰਿਲਾਇੰਸ ਇੰਡਸਟਰੀਜ਼ ਦੇ ਨਾਲ ਮਿਲ ਕੇ ਜਿਹੜਾ ਉਹ ਅਮਰੀਕਾ 'ਚ ਬਰਾਊਨਸਵਿਲ ਟੈਕਸਸ ਦੇ ਵਿੱਚ ਲਾਇਆ ਜਾ ਰਿਹਾ ਹੈਗਾ ਆ। ਸੋ ਨੋ ਡਾਊਟ ਚੰਗੀ ਖਬਰ ਇਹ ਆ ਵੀ 50 ਸਾਲਾਂ 'ਚ ਪਹਿਲੀ ਦੀ ਕੋਈ ਰਿਫਾਈਨਰੀ ਬਣਨ ਜਾ ਰਹੀ ਆ। ਪਰ ਉਹਦੇ ਵਿੱਚ ਇੰਡੀਆ ਐਂਗਲ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਆ ਕਿ ਇਦਾਂ ਦੀ ਡੀਲ ਹੋਈ ਆ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਨਾ ਜਿਹੜਾ ਉਹ ਰਿਲਾਇੰਸ ਦਾ ਵਰਤਣਾ ਆ ਤੇ ਕੰਮ ਜਿਹੜਾ ਉਹ ਅਮਰੀਕਾ ਦਾ ਜਿਹੜਾ ਉਹ ਹੋਣਾ ਆ। ਸੋ ਇਹ ਡੈਫੀਨਿਟਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਕਲੈਰਿਟੀ ਹੋਊਗੀ। ਪਰ ਹਾਲ ਦੀ ਘੜੀ ਇੰਡੀਆ ਵਾਲੀ ਜਿਹੜੀ ਅੰਬਾਨੀ ਦੀ ਰਿਲਾਇੰਸ ਆ ਉਹ ਅਮਰੀਕਾ ਦੇ ਵਿੱਚ ਰਿਫਾਈਨਰੀ ਬਣਾਉਣ ਦੇ ਲਈ ਮਦਦ ਜਿਹੜੀ ਉਹ ਕਰਨ ਜਾ ਰਹੀ ਆ। ਉਹਦਾ ਨਾਮ ਜਿਹੜਾ ਉਹ ਜੁੜ ਕੇ ਇੱਕ ਕਾਫੀ ਵੱਡੀ ਜਿਹੜੀ $300 ਬਿਲੀਅਨ ਦਾ ਜਿਹੜਾ ਪ੍ਰੋਜੈਕਟ ਆ ਬਰਾਊਨਸਵਿਲ ਟੈਕਸਸ ਦੇ ਵਿੱਚ ਆ ਰਿਹਾ ਹੈਗਾ।